अस्सलाम वालेकुम जी। ਅਸੀਂ ਇਸ ਟਾਈਮ ਬੈਠੇ ਹਾਂ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਦਫ਼ਤਰ ਦੇ ਵਿੱਚ। ਦਫ਼ਤਰ ਪਹਿਲਾਂ ਮੈਂ ਕਹਿੰਦਾ ਮੁਰਗੀਆਂ ਦਾ ਖੁੱਡਾ ਸੀ। ਇਹ ਬਣਾਇਆ ਬਤਕਾਂ ਲਈ ਸੀ, ਬਾਅਦ ਚ ਫਿਰ ਜਿਹੜਾ ਨਾ ਬਤਕਾਂ ਨਹੀਂ ਰੱਖੀਆਂ, ਇੱਥੇ ਛੱਤ ਪਾ ਲਈ ਤੇ ਜਿਹੜਾ ਨਾ ਅੱਛਾ, ਹੁਜਰਾ ਸਮਝ ਲਓ, ਆਸਤਾਨਾ ਸਮਝ ਲਓ ਤੇ ਡੇਰਾ ਆਏ ਸਮਝ ਹਾਏ ਲਓ, ਹਾਏ ਹਾਏ, ਜਿਹੜਾ ਵਾ ਨਾ ਵਾਹ ਜੀ ਸਭ ਵਾਹ। ਕੁਝ ਇਹੀ ਹੈ। ਮੈਂ ਕਹਿੰਦਾ ਬਹੁਤ ਸਵਾਦ ਆ ਰਿਹਾ ਇੱਥੇ ਬਹਿ ਕੇ। ਅਸਲਾਮ ਵਾਲੇਕਮ ਜੀ। ਅੱਜ ਸਾਡੇ ਨਾਲ ਮੌਜੂਦ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਬੜੀ ਜਾਣੀ ਪਹਿਚਾਨੀ ਸ਼ਖਸੀਅਤ ਆ। ਤੁਹਾਡੇ ਨਾਲ ਮੁਲਾਕਾਤ ਅੱਗੇ ਪਿੱਛੇ ਕਰਾਈ ਰੱਖੀ ਦੀ ਆ। ਤੇ ਅੱਜ ਅਸੀਂ ਜਿਹੜੇ ਮੌਜੂ ਤੇ ਗੱਲ ਕਰਨ ਲੱਗੇ ਆ ਨਾ, ਉਹ ਇੱਕ ਹੀਰੋ ਆ ਪੰਜਾਬੀਆਂ ਦਾ। ਮੈਂ ਕਹਿੰਦਾ ਉਹ ਨਾ ਚੜ੍ਹਦੇ ਪੰਜਾਬ ਦਾ ਹੀਰੋ ਆ, ਨਾ ਲਹਿੰਦੇ ਪੰਜਾਬ ਦਾ ਹੀਰੋ ਆ, ਉਹ ਇੱਕ ਕੌਮ ਦਾ ਹੀਰੋ ਆ। ਜੀ ਅੱਜ 23 ਮਾਰਚ ਆ, ਉਸ ਹਵਾਲੇ ਨਾਲ ਅਸੀਂ ਗੱਲਬਾਤ ਕਰਨੀ। ਇਹ 23 ਮਾਰਚ ਦੇਣਾ ਭਗਤ ਸਿੰਘ ਦੀ ਬਰਸੀ ਦਾ ਦੇਣਾ। ਜੀ ਤੇ ਉਹ ਐਡੀ ਵੱਡੀ ਸ਼ਖਸੀਅਤ ਜਿਹੜੀ ਭਗਤ ਸਿੰਘ ਆ, ਵੀ ਉਹ ਕੌਣ ਸੀ, ਕੀ ਸੀ, ਉਹ ਜਿੱਦਾਂ ਦੱਸਿਆ ਨਾ ਵੀ ਨਾ ਚੜ੍ਹਦੇ ਨਾ ਲਹਿੰਦੇ। ਅਸੀਂ ਇਹਦੇ ਬਾਰੇ 'ਚ ਰਾਣਾ ਸਾਹਿਬ ਤੋਂ ਕਹਾਂਗੇ ਵੀ ਭਗਤ ਸਿੰਘ ਦੀ ਵੀ ਅੱਜ ਬਰਸੀ ਆ, ਵੀ ਉਹ ਯਾਦ ਕੋ ਥੋੜ੍ਹੀ ਜਿਹੀ ਤਾਜ਼ਾ ਕਰ ਲਈਏ। ਹਾਂਜੀ, ਭਗਤ ਸਿੰਘ ਜਿਹੜਾ ਵਾ ਨਾ 1907 ਚ ਆਪਣੇ ਜੜ੍ਹਾਂ ਵਾਲੇ ਦੇ ਕਰੀਬ 105 ਚੱਕ ਹੈ, ਯਾਨੀ ਕਿ ਆਪਣੇ ਹੀ ਜ਼ਿਲ੍ਹੇ ਦਾ ਫੈਸਲਾਬਾਦ, ਲੈਲਪੁਰ ਪੁਰਾਣਾ ਤੇ ਫੈਸਲਾਬਾਦ ਹੋਣਾ, ਇੱਥੇ ਦਾ ਹੀ ਰਹਿਸ਼ੀ ਸੀ। ਯਾਨੀ ਕਿ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਨਾ ਇਲਮ ਹੈ ਕਿ ਭਗਤ ਸਿੰਘ ਜਿਹੜਾ ਵਾ ਨਾ ਇੱਥੇ ਜੜ੍ਹਾਂ ਵਾਲੇ ਦਾ ਪੈਦਾਇਸ਼ ਉਹਦੀ ਹੈ। ਅੱਛਾ ਅੱਛਾ, ਉਹ ਇੱਥੇ ਪੈਦਾ ਹੋਏ ਸੀ। ਹਾਂ, ਇੱਥੇ ਪੈਦਾ ਹੋਏ ਸੀ। ਵਾਹ ਵਾਹ ਵਾਹ। ਤੇ ਫਿਰ ਉਹਨਾਂ ਨੇ ਇਬਤਦਾਈ ਤਾਲੀਮ ਹਾਸਿਲ ਕੀਤੀ। ਤੇ ਭਗਤ ਸਿੰਘ ਦੇ ਬਾਰੇ 'ਚ ਆਮ ਤਾਸਰ ਇਹ ਲੋਕ ਲੈਂਦੇ ਆ ਕਿ ਸ਼ਾਇਦ ਉਹ ਨਾ ਹਰ ਟਾਈਮ ਬੰਦੂਕ ਚੱਕਣ ਵਾਲੇ ਬੰਦੇ ਸੀ। ਭਗਤ ਸਿੰਘ ਬਹੁਤ ਪੜ੍ਹੇ ਲਿਖੇ ਤੇ ਕਿਤਾਬਾਂ ਨਾਲ ਮੁਹੱਬਤ ਕਰਨ ਵਾਲੇ ਬੰਦੇ ਸੀ। ਉਹਨਾਂ ਨੇ ਸਟੂਡੈਂਟ ਏਜ 'ਚ ਹੀ ਕੋਈ 50 ਕਿਤਾਬਾਂ ਜਿਹੜੀਆਂ ਨਾ ਪੜ੍ਹ ਲਈਆਂ ਸੀ। ਉਸ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਉਹ ਜੇਲ੍ਹ ਜਾਣ ਤੋਂ ਪਹਿਲੇ ਨਾ ਉਹ ਕੋਈ 250 ਕਿਤਾਬਾਂ ਪੜ੍ਹ ਚੁੱਕੇ ਸੀ। ਤੇ ਇੱਥੇ ਜਦੋਂ ਆਜ਼ਾਦੀ ਦਾ ਉਹਨਾਂ ਨੂੰ ਬਹੁਤ ਹੈ ਸੀ, ਲੇਕਿਨ ਇੱਕ ਵਾਕਿਆ ਜਿਹੜਾ ਹੋਇਆ ਨਾ 13 ਅਪ੍ਰੈਲ 1919 ਨੂੰ ਨਾ ਜਲਿਆਂਵਾਲਾ ਬਾਗ ਦਾ ਇੱਕ ਵਾਕਿਆ ਹੋਇਆ। ਤੇ ਜਲਿਆਂਵਾਲਾ ਬਾਗ ਉਹ ਬਾਗ ਨਹੀਂ ਸੀ, ਬੁਨਿਆਦੀ ਤੌਰ 'ਤੇ ਇੱਕ ਗਰਾਊਂਡ ਸੀ ਜਿਹਦੀ ਚਾਰ ਦੀਵਾਰੀ ਸੀ। ਉੱਥੇ ਅੰਗਰੇਜ਼ਾਂ ਨੇ ਨਾ ਜਿਹੜੇ ਬੰਦੇ ਹੈ ਸੀ ਅੰਦਰ ਮਸ਼ੀਨ ਗੰਨਾਂ ਚਲਾ ਕੇ ਭੁੰਨ ਦਿੱਤੇ। ਕਹਿੰਦੇ ਕਿ ਕੂਏ ਜਿਹੜੇ ਸੀ ਨਾ ਲਾਸ਼ਾਂ ਨਾਲ ਭਰ ਗਏ ਹੈਂ। ਤੇ ਭਗਤ ਸਿੰਘ ਨੂੰ ਬਹੁਤ ਜਿਹੜਾ ਵਾ ਨਾ ਉਦੋਂ ਲੱਗੀ ਕਿ ਨਹੀਂ, ਅੰਗਰੇਜ਼ਾਂ ਨੂੰ ਨਾ ਇੱਥੋਂ ਕੱਢਣਾ ਚਾਹੀਦਾ ਵਾ। ਪਹਿਲੇ ਉਹ ਹਾਲਾਂਕਿ ਗਾਂਧੀ ਤੋਂ ਵੀ ਮੁਤਾਸਰ ਸੀ, ਲੇਕਿਨ ਜਦੋਂ ਗਾਂਧੀ ਨੇ ਉਹ ਅਦਮ ਤਾਵਨ ਦੀ ਤਹਿਰੀਕ ਜਿਹੜੀ ਹੈ ਨਾ ਖ਼ਤਮ ਕੀਤੀ, ਤੇ ਉਹ ਫਿਰ ਗਾਂਧੀ ਤੋਂ ਹਟ ਗਏ। ਉਹਨਾਂ ਦਾ ਖਿਆਲ ਇਹ ਸੀ ਕਿ ਲੜਾਈ ਜਿਹੜੀ ਹੈ ਨਾ ਉਹ ਮਿੰਨਤਾਂ ਤਰਲਿਆਂ ਨਾਲ, ਆਜ਼ਾਦੀ ਜਿਹੜੀ ਆ ਮਿੰਨਤਾਂ ਤਰਲਿਆਂ ਨਾਲ ਨਹੀਂ ਲਈ ਜਾ ਸਕਦੀ। ਇਹ ਡੰਡੇ ਸੋਟੇ ਨਾਲ ਹੀ ਆਜ਼ਾਦੀ ਜਿਹੜੀ ਹੈ ਨਾ ਲਈ ਜਾਣੀ ਹੈ। ਫਿਰ ਭਗਤ ਸਿੰਘ ਨੇ ਜਿਹੜਾ ਵਾ ਨਾ ਇੱਥੇ ਜਲਿਆਂਵਾਲਾ ਬਾਗ ਦੇ ਖਿਲਾਫ ਲਾਹੌਰ 'ਚ ਨਾ ਇੱਕ ਜਲੂਸ ਨਿਕਲਿਆ, ਜਿੱਥੇ ਕਿ ਲਾਲਾ ਲਾਜਪਤ ਰਾਏ ਜਿਹੜੇ ਸੀ ਨਾ ਉਹਨਾਂ ਦੇ ਸਿਰ 'ਤੇ ਇੱਕ ਡਾਂਗ ਵੱਜੀ ਤੇ ਉਹ ਇੱਥੇ ਨਾ ਜਿਹੜਾ ਵਾ ਫੌਤ ਹੋ ਗਏ। ਤੇ ਇਸ ਗੱਲ ਨੇ ਹੋਰ ਭਗਤ ਸਿੰਘ ਨੂੰ ਨਾ ਯਾਨੀ ਕਿ ਕਰਦਾ, ਉਹਨਾਂ ਨੇ ਸੋਚ ਲਿਆ ਕਿ ਇਹ ਨਾ ਹੁਣ ਜਿਹੜੇ ਅਫਸਰਾਂ ਨੇ ਇੱਥੇ ਕੀਤਾ ਵਾ ਨਾ ਇਹ ਪੁਲਿਸ ਦਾ ਤਸ਼ੱਦਦ, ਵੀ ਇਹਨਾਂ ਨੂੰ ਮਾਰਿਆ ਜਾਏ। ਉਹਨਾਂ ਨੇ ਆਪਣੇ ਚੰਦ ਸਾਥੀਆਂ ਦੇ ਨਾਲ ਮਿਲ ਕੇ ਨਾ ਜਿਹੜਾ ਵਾ ਉਹ ਪੁਲਿਸ ਅਫਸਰ ਜਿਹੜਾ ਸੀ ਨਾ ਉਹ ਮਾਰ ਦਿੱਤਾ। ਹਾਂ, ਉਹ ਫੜੇ ਗਏ। ਫਿਰ ਉਸ ਤੋਂ ਬਾਅਦ ਉਹ ਬੜੇ ਯਾਨੀ ਕਿ ਦਾਨਸ਼ਵਰ ਕਿਸਮ ਦੇ ਬੰਦੇ ਸੀ। ਉਹਨਾਂ ਦੇ ਮਜ਼ਮੂਨ ਕਾਫੀ ਸਾਰੇ ਰਸਾਲਿਆਂ 'ਚ ਜਿਹੜਾ ਨਾ ਛਾਇਆ ਹੁੰਦੇ ਰਹੇ ਆ, ਤੇ ਉਹਨਾਂ ਨੇ ਇੰਟਰਨੈਸ਼ਨਲ ਲਿਟਰੇਚਰ ਵੀ ਅੱਛਾ ਖਾਸਾ ਜਿਹੜਾ ਵਾ ਨਾ ਪੜ੍ਹਿਆ ਸੀ। ਫਿਰ ਉਹਨਾਂ ਨੇ ਇੰਡੀਆ ਦੀ ਜਿਹੜੀ ਪਾਰਲੀਮੈਂਟ ਦੀ ਇਮਾਰਤ ਆ ਦਿੱਲੀ, ਉੱਥੇ ਵੀ ਹਮਲਾ ਕੀਤਾ ਤੇ ਉੱਥੇ ਵੀ ਇਨਕਲਾਬ ਜ਼ਿੰਦਾਬਾਦ ਦਾ ਜਿਹੜਾ ਵਾ ਨਾ ਨਾਰਾ ਲਗਾਇਆ। ਤੇ ਭਗਤ ਸਿੰਘ ਜਦੋਂ ਗ੍ਰਿਫਤਾਰ ਹੋ ਗਏ ਤੇ 2 ਸਾਲ ਉਹ ਰਹੇ ਉਹਨਾਂ 'ਤੇ। ਫਿਰ ਇੱਕ ਤਾਂ ਇਹ ਜਿਹੜਾ ਅਸੈਂਬਲੀ 'ਤੇ ਹਮਲੇ ਦਾ ਸੀ ਇਹਦਾ ਪਰਚਾ ਸੀ, ਦੂਸਰਾ ਉਹਨਾਂ 'ਤੇ ਉਹ ਜਿਹੜਾ ਪੁਲਿਸ ਵਾਲਾ ਸਾਂਡਰਸ ਸੀ SP ਗਾਲਬਨ, ਉਹਨੂੰ ਮਾਰਨ ਦਾ ਸੀ। ਤੇ ਉੱਥੇ ਵੀ ਕਹਿੰਦੇ ਕਿ ਉਹਨਾਂ ਨੇ 2 ਸਾਲ 'ਚ ਨਾ ਕੋਈ 300 ਕਿਤਾਬਾਂ ਪੜ੍ਹੀਆਂ ਜੇਲ੍ਹ 'ਚ। ਵਾਹ ਵਾਹ। ਤੇ ਕਹਿੰਦੇ ਉਹਨਾਂ ਨੂੰ 24 ਮਾਰਚ ਦੀ ਫਾਂਸੀ ਦੀ ਸਜ਼ਾ ਸੁਣਾਈ ਗਈ 1931 24 ਮਾਰਚ। ਤੇ ਬਹੁਤ ਜ਼ਿਆਦਾ ਹਿੰਦੁਸਤਾਨ 'ਚ ਨਾ ਫੜਦੂਲ ਪੈ ਗਿਆ। ਤੇ ਇਹ ਇੰਝ ਲੱਗਦਾ ਸੀ ਕਿ ਸਾਰਾ ਹਿੰਦੁਸਤਾਨ 'ਚ ਨਾ ਕੋਈ ਅੱਗ ਹੀ ਲੱਗ ਜਾਣੀ ਆ। ਤੇ ਇਸ ਗੱਲ ਤੋਂ ਚੱਲੇ ਅੰਗਰੇਜ਼ਾਂ ਨੇ ਡਿਸਾਈਡ ਕੀਤਾ ਕਿ ਇਹਨਾਂ ਨੂੰ 24 ਮਾਰਚ ਨਹੀਂ ਬਲਕਿ 23 ਮਾਰਚ ਨਹੀਂ ਫਾਂਸੀ ਦੇ ਦਿੱਤੀ ਜਾਏ। ਇਹ ਫਿਰ ਉਹਨਾਂ ਨੂੰ ਪੁੱਛਿਆ ਆਪਣੀ ਵੀ ਆਖਰੀ ਖਾਹਿਸ਼ ਕੀ ਆ। ਕੁਛ ਦਿਨ ਪਹਿਲੇ ਉਹਨਾਂ ਨੇ ਕਿਹਾ ਕਿ ਰੂਸ ਦੇ ਇੱਕ ਬੜੇ ਲੀਡਰ ਗੁਜ਼ਰੇ ਆ, ਲੈਨਨ, ਜਿਹੜੇ ਕਿ ਇਨਕਲਾਬ ਦੇ ਬਾਨੀ ਆ ਰੂਸ 'ਚ। ਤੇ ਉਹਨਾਂ ਨੇ ਕਿਹਾ ਮੈਂ ਉਹਨਾਂ ਦੀ ਕਿਤਾਬ ਪੜ੍ਹਨੀ ਆ। ਤੇ ਕਹਿੰਦੇ ਜਦੋਂ ਉਹਨਾਂ ਨੂੰ ਫਾਂਸੀ ਘਾਟ 'ਤੇ ਲੈ ਕੇ ਜਾਣਾ ਸੀ ਨਾ, ਤੇ ਉਦੋਂ ਉਹਨਾਂ ਨੇ ਕਿਹਾ ਵੀ ਇੱਕ ਸਫ਼ਾ ਰਹਿੰਦਾ ਵਾ ਕਿਤਾਬ ਦਾ,
ਇਹ ਮੈਨੂੰ ਪੜ੍ਹ ਲੈਣ ਦਿਓ। ਤੇ ਉਹਨੇ ਕਿਹਾ ਕਿਉਂਕਿ ਆਜ਼ਾਦੀ ਦਾ ਇੱਕ ਮੁਜਾਹਦ ਜਿਹੜਾ ਵਾ ਉਹ ਦੂਸਰੇ ਮੁਜਾਹਦ ਦੀ ਗੱਲ ਜਿਹੜੀ ਆ ਨਾ ਸੁਣ ਰਿਹਾ ਵਾ, ਤੇ ਪੂਰੀ ਗੱਲ ਮੈਂ ਸੁਣ ਕੇ ਯਾਨੀ ਕਿ ਜਿਹੜਾ ਵਾ ਨਾ ਜਾਣਾ। ਯਾਨੀ ਕਿ ਉਹਨਾਂ ਨੂੰ ਕੋਈ ਖੌਫ ਨਹੀਂ ਸੀ, ਕੋਈ ਉਹ ਨਹੀਂ ਸੀ, ਬਲਕਿ ਉਹਨਾਂ ਨੇ ਕਿਹਾ ਮੇਰੇ ਹੱਥ ਵੀ ਨਾ ਬੰਨੋ, ਉਹਨੇ ਕੱਪੜਾ ਵੀ ਨਾ ਯਾਨੀ ਕਿ ਮੂੰਹ ਤੇ ਜਿਹੜਾ ਵਾ ਨਾ ਪਾਓ। ਤੇ ਉਹ ਇਸ ਤਰ੍ਹਾਂ ਯਾਨੀ ਕਿ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਜਿਹੜਾ ਵਾ ਨਾ ਉਹ ਚੜ੍ਹ ਗਏ। ਤੇ ਇਹੀ ਯਾਨੀ ਕਿ ਫਿਰ ਇਹੀ ਵੱਡੇ ਵੱਡੇ ਯਾਨੀ ਕਿ ਸਾਡੇ ਆਜ਼ਾਦੀ ਦੇ ਸੂਰਮਾ ਹੈ ਸੀ, ਜਿਨ੍ਹਾਂ ਦੀ ਬਣਾ 'ਤੇ ਯਾਨੀ ਕਿ ਸਾਨੂੰ ਜਿਹੜਾ ਨਾ ਆਜ਼ਾਦੀ ਹਿੰਦੁਸਤਾਨ ਨੂੰ ਪੂਰੇ ਨੂੰ ਹੀ ਬੜੀ ਜਲਦੀ ਯਾਨੀ ਕਿ ਜਿਹੜਾ ਵਾ ਨਾ ਮਿਲ ਗਈ। ਤੇ ਇੱਥੇ ਜੜ੍ਹਾਂ ਵਾਲੇ ਜਿਹੜਾ ਵਾ ਉਹਨਾਂ ਦਾ ਘਰ ਜਿਹੜਾ ਵਾ, ਜਿਹੜੇ ਬੰਦੇ ਹੈ ਆ ਉਹ ਵਿਰਕ ਬੜੇ ਅੱਛੇ ਬੰਦੇ ਆ, ਉਹਨਾਂ ਨੇ ਉਹਨੂੰ ਜਿਹੜਾ ਵਾ ਨਾ ਇੱਕ ਕਿਸਮ ਦਾ ਮਿਊਜ਼ੀਅਮ ਵਿੱਚ 2 ਕਮਰਿਆਂ ਨੂੰ ਤਬਦੀਲ ਕੀਤਾ ਵਾ, ਤੇ ਉਹ ਬੜੀ ਦੇਖਣ ਵਾਲੀ ਜਗ੍ਹਾ ਵਾ। ਉਹਨਾਂ ਨੂੰ ਬੜੀ ਹੋਈ ਵੀ ਇਹ ਵੇਚ ਲਓ। ਉਹਨਾਂ ਨੇ ਬੜੀ ਚੰਗੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਯਾਰ ਇਹ ਚੀਜ਼ਾਂ ਵੇਚਣ ਵਾਲੀਆਂ ਨਹੀਂ ਹੁੰਦੀਆਂ। ਕੀ ਬਾਤ। ਹਾਂ, ਉਹਨੇ ਕਿਹਾ ਵੀ ਸਾਨੂੰ ਇਹ ਮਿਲੀਆਂ ਤਾਂ ਉਹਦੇ 'ਚ ਕਲੇਮ 'ਚ ਆ, ਪਰ ਉਹ ਤਾਂ ਸਾਰਿਆਂ ਦੇ ਹੀਰੋ ਆ, ਇਸ ਤਰ੍ਹਾਂ ਤਾਂ ਨਹੀਂ ਨਾ, ਉਸ ਕੋਈ ਸਿੱਖਾਂ ਦੇ ਹੀਰੋ ਤਾਂ ਨਹੀਂ ਨਾ ਹੈ। ਹੈ ਤੇ ਉਹ ਤਾਂ ਸਾਰੇ ਹੀ ਯਾਨੀ ਕਿ ਜਿਹੜਾ ਹਿੰਦੁਸਤਾਨ ਦੇ ਹੀਰੋ ਆ, ਧਰਤੀ ਦੇ ਹੀਰੋ, ਇਸ ਕੌਮ ਦੇ ਹੀਰੋ, ਪੰਜਾਬੀਅਤ ਦੇ ਹੀਰੋ। ਹਾਂ, ਤੇ ਸਾਡੇ ਬੜੀ ਬਦਕਿਸਮਤੀ ਆ ਕਿ ਅਸੀਂ ਯਾਨੀ ਕਿ ਜਿਹੜਾ ਵਾ ਨਾ ਤਾਰੀਖ ਜਿਹੜੀ ਆ ਨਾ ਸਾਨੂੰ ਕੋਈ ਠੀਕ ਜਿਹੇ ਤਰੀਕੇ ਨਾਲ ਐਡੀ ਪੜ੍ਹਾਈ ਨਹੀਂ ਗਈ ਹੈ, ਬਹੁਤ ਘੱਟ ਜੀ ਗੱਲਾਂ ਅਸੀਂ ਯਾਨੀ ਕਿ ਜਿਹੜਾ ਵਾ ਨਾ। ਇਸ ਤੋਂ ਬਾਅਦ ਅਸੀਂ ਕੁਝ ਹੋਰ ਵੀ ਆਜ਼ਾਦੀ ਦੇ ਮੁਜਾਹਿਦਾਂ ਵਕਤਨ ਫਕਤਨ ਉਹਨਾਂ ਦੇ ਬਾਰੇ ਕਰਾਂਗੇ। ਅੱਜ ਚੂੰਕਿ ਭਗਤ ਸਿੰਘ ਦਾ ਬਰਸੀ ਦਾ ਦਿਨ ਸੀ, ਬਹੁਤ ਵੱਡਾ ਦਿਹਾੜਾ ਇਸ ਧਰਤੀ ਵਾਸਤੇ, ਇਸ ਜੂ ਵਾਸਤੇ, ਇਸ ਬਾਰ ਵਾਸਤੇ, ਕਿ ਤਸਵੀਰ ਸਾਡੇ ਵਾਸਤੇ ਤਾਂ ਉਂਝ ਵੀ ਫਖਰ ਦੀ ਗੱਲ ਆ। ਅਸੀਂ ਜੜ੍ਹਾਂ ਵਾਲਾ ਜਿਹੜੇ ਰਾਣਾ ਸਾਹਿਬ ਨੇ ਗੱਲ ਕੀਤੀ ਆ, ਉਹ ਉੱਥੇ ਅਸੀਂ ਬੈਠੇ ਆ ਲੈਲਪੁਰ। ਹਾਂਜੀ, ਜੜ੍ਹਾਂ ਵਾਲਾ ਵੀ ਲੈਲਪੁਰ ਬਣਦਾ, ਅਸੀਂ ਵੀ ਉਹਨਾਂ ਦੀ ਇੱਥੇ ਜੰਮਪਲ ਇੱਥੇ ਦੀ ਸੀ। ਅੱਛਾ ਰਾਣਾ ਸਾਹਿਬ, ਜਿਹੜੀ ਤੁਸੀਂ ਅੱਗੇ ਗੱਲ ਕੀਤੀ ਆ, ਉਹ ਤੁਹਾਡੀ ਗੁਫ਼ਤਗੂ ਦੇ ਵਿੱਚ ਉਹ ਤੁਸੀਂ ਜਲਿਆਂਵਾਲੇ ਬਾਗ ਦੀ ਗੱਲ ਕੀਤੀ, ਤੇ ਉਹ ਗੱਲ ਆਪਾਂ ਭਗਤ ਸਿੰਘ ਦੀ ਕਰ ਰਹੇ ਸੀ। ਇਹ ਜਲਿਆਂਵਾਲੇ ਬਾਗ ਦਾ ਤਾਂ ਮਨਸੂਬਾ ਊਧਮ ਸਿੰਘ ਦੇ ਨਾਲ, ਜਿਨ੍ਹਾਂ ਨੇ ਉਹ ਜਨਰਲ ਹਾਂ ਉਹ ਜਿਹੜੇ ਜਨਰਲ ਡਾਇਰ ਨੂੰ ਜਿਹੜਾ ਨਾ ਊਧਮ ਸਿੰਘ, ਜਿਹਨੇ ਆਪਣਾ ਨਾਮ ਨਾ ਰਾਮ ਮੁਹੰਮਦ ਸਿੰਘ ਰੱਖਿਆ ਹੋਇਆ ਸੀ, ਯਾਨੀ ਕਿ ਉਹ ਆਪ ਕਹਿੰਦਾ ਸੀ ਵੀ ਤਿੰਨੇ ਮਜ਼ਹਬਾਂ ਦਾ ਮੈਂ ਯਾਨੀ ਕਿ ਜਿਹੜਾ ਨਾ ਨੁਮਾਇੰਦਾ ਵਾ, ਤੇ ਉਹਨੇ ਜਨਰਲ ਡਾਇਰ ਨੂੰ ਉੱਥੇ ਜਾ ਕੇ ਮਾਰਿਆ ਸੀ। ਹਾਂ, ਇਹਨੇ ਇੱਥੇ ਜਿਹੜਾ ਐਸਪੀ ਸਾਂਡਰਸ ਸੀ ਨਾ, ਜਿਹਨੇ ਲਾਲਾ ਲਾਜਪਤ ਰਾਏ ਵਾਲੇ ਜਲੂਸ ਤੇ ਡੰਡੇ ਬਰਸਾਏ ਸੀ, ਉਹਨਾਂ ਨੂੰ ਮਾਰਿਆ ਸੀ। ਤੇ ਫਿਰ ਇਸ ਤੋਂ ਇਲਾਵਾ ਕਾਫੀ ਸਾਰੇ ਇਹਨਾਂ ਦੇ ਯਾਨੀ ਕਿ ਜਿਹੜਾ ਵਾ ਨਾ ਅਸੈਂਬਲੀ 'ਚ ਜਿਹੜਾ ਵਾ ਉਹਦਾ ਹੈ, ਬਲਕਿ ਉੱਥੋਂ ਅਸੈਂਬਲੀ 'ਚੋਂ ਨਿਕਲ ਸਕਦੇ ਸੀ ਧੂੰਆਂ। ਉਹਨਾਂ ਨੇ ਸਿਰਫ ਇਹ ਸੀ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਬਹਿਰੇ ਲੋਕ ਆ ਨਾ ਉਹਨਾਂ ਨੂੰ ਛੁਡਾਉਣ ਲਈ ਆਏ, ਯਾਨੀ ਕਿ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਹਾਲਾਂਕਿ ਉਹ ਚਾਹੁੰਦੇ ਤੇ ਧੂਏ 'ਚੋਂ ਨਿਕਲ ਜਾਂਦੇ, ਲੇਕਿਨ ਉਹਨਾਂ ਨੇ ਉੱਥੇ ਹੀ ਯਾਨੀ ਕਿ ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਇਹ ਵੱਖਰੇ ਵੱਖਰੇ ਇਹਨਾਂ ਦਾ ਦੌਰ ਆ, ਇਹ ਦੌਰ ਵੀ ਇਹਨਾਂ ਦਾ ਇੱਕੋ ਹੀ ਬਣਦਾ ਨਹੀਂ, ਉਹ ਤਕਰੀਬਨ ਰਲਦਾ ਮਿਲਦਾ ਜਿਹੀ ਦੌਰ ਆ। ਇਹ ਕਾਫੀ ਸਾਰੇ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਦੇ ਨਾਲ ਜਿਹੜੇ 3-4 ਬੰਦੇ ਹੋਰ ਵੀ ਹੈ ਸੀ, ਉਹਨਾਂ ਨੇ ਕੁਝ ਪਾਰਟੀਆਂ ਦੇ ਵੀ, ਲੇਕਿਨ ਅਸੀਂ ਉਹਦੇ ਤੇ ਡਿਟੇਲ ਨਾਲ ਫਿਰ ਨਾ ਜਿਹੜਾ ਇਨਸ਼ਾਅੱਲਾ ਤਾਲਾ ਜਿਹੜਾ ਵਾ ਕਰਾਂਗੇ। ਹਾਂ, ਬਹੁਤ ਮਿਹਰਬਾਨੀ ਰਾਣਾ ਸਾਹਿਬ। ਅਸੀਂ ਅੱਜ ਭਗਤ ਸਿੰਘ ਨੂੰ ਖਰਾਜੇ ਤਹਿਸੀਨ ਪੇਸ਼ ਕਰਨ ਵਾਸਤੇ ਅਸੀਂ ਗੱਲਬਾਤ ਕੀਤੀ ਜੀ। ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ।